ਅੱਜ ਦੀ ਨਿੱਕੀ ਜਿਹੀ ਸਲਾਹ ਇਹ ਹੈ ਕਿ ਤੁਸੀਂ ਜਿੰਨੇ ਵੀ ਪੰਜਾਬੀ ਨੈਸ਼ਨਲਿਸਟ ਕਾਨਫਰੰਸ ਹੋ ਜਾਂ ਕਾਨਫਰੰਸ ਤਨਜ਼ੀਮਾਂ ਨਾਲ ਜੁੜੇ ਹੋ, ਤੁਹਾਨੂੰ ਬੇਨਤੀ ਹੈ ਕਿ ਤੁਸੀਂ ਕਮ ਸੇ ਕਮ ਇੱਕ ਸਟੇਟਸ, ਇੱਕ ਆਪਣਾ ਸਟੇਟਸ ਮੈਸੇਜ ਪੰਜਾਬ ਦੀ ਹਰ ਬੋਲੀ ਜਿਹੜੀ ਕਿ ਤੁਹਾਨੂੰ ਆਉਂਦੀ ਹੈ ਉਹਦੇ ਵਿੱਚ ਦੇਣ ਦੀ ਕੋਸ਼ਿਸ਼ ਕਰਿਆ ਕਰੋ। ਔਰ ਸਿਰਫ ਇਹ ਨਹੀਂ ਕਿ ਆਪਣੀ ਮਾਂ ਬੋਲੀ ਵਿੱਚ, ਬਲਕਿ ਜਿਹੜੀ ਧਰਤੀ ਦੀ ਬੋਲੀ ਹੈ, ਮਿਸਾਲ ਦੇ ਤੌਰ 'ਤੇ ਸਾਡੇ ਕਈ ਵੀਰ ਜਨੂਬੀ ਪੰਜਾਬ 'ਚ ਬੈਠੇ ਨੇ, ਉਹ ਇੱਥੇ ਸੈਂਟਰ ਪੰਜਾਬ ਦੀ ਪੰਜਾਬੀ ਬੋਲਦੇ ਨੇ, ਅਤੇ ਉਹਨਾਂ ਵਾਸਤੇ ਹੈ ਕਿਉਂਕਿ ਉਹ ਜਾਣਦੇ ਨੇ, ਮੁਲਤਾਨੀ ਪੰਜਾਬੀ ਵੀ ਸਮਝਦੇ ਨੇ ਅਤੇ ਉਹ ਵੀ ਬੋਲ ਸਕਦੇ ਨੇ, ਲਿਖ ਸਕਦੇ ਨੇ, ਅਤੇ ਇੱਕ ਅੱਧਾ ਸਟੇਟਸ ਉਹਦੇ 'ਚ ਵੀ ਦਿਓ, ਇੱਕ ਅੱਧਾ ਪੋਠੋਹਾਰੀ 'ਚ ਵੀ ਦਿਓ ਜਿਹੜੇ ਪੋਠੋਹਾਰ 'ਚ ਬੈਠੇ ਨੇ। ਇੱਕ ਮਤਲਬ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਮੈਂ ਹਮੇਸ਼ਾ ਕਹਿੰਦਾ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਇਹ ਬੋਲੀਆਂ ਦਾ ਗੁਲਦਸਤਾ ਹੈ, ਔਰ ਇਸ ਗੁਲਦਸਤੇ ਨੂੰ ਇਕੱਠਾ ਰੱਖਣ ਦਾ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਇਹਦੇ ਸਾਰੇ ਫੁੱਲਾਂ ਦੀ ਖੁਸ਼ਬੂ ਸੁੰਘਦੇ ਰਹੋ ਔਰ ਲੋਕਾਂ ਨੂੰ ਸੁੰਘਾਉਂਦੇ ਰਹੋ, ਲੋਕਾਂ ਤੱਕ ਪਹੁੰਚਾਉਂਦੇ ਰਹੋ ਇਹਨੂੰ। ਅਤੇ ਇਸ ਵਾਸਤੇ ਇਹ ਤਾਸਰ ਕਿਤੇ ਨਾ ਆਏ ਕਿ ਜੀ ਹੈ ਕਿਸੇ ਇੱਕ ਪੰਜਾਬ ਦੇ ਕਿਸੇ ਇੱਕ ਹਿੱਸੇ ਦੀ ਬੋਲੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਤਾਸਰ ਗਲਤ ਹੈ। ਪੰਜਾਬ ਨੂੰ ਜੋੜ ਕੇ ਰੱਖਣ ਦਾ ਔਰ ਇਸ ਗੁਲਦਸਤੇ ਨੂੰ ਇਕੱਠਾ ਰੱਖਣ ਦਾ ਇਸ ਤੋਂ ਬਿਹਤਰ ਤਰੀਕਾ ਕਮ ਸੇ ਕਮ ਮੈਨੂੰ ਨਹੀਂ ਸਮਝ ਆਉਂਦਾ। ਇਸ ਵਾਸਤੇ ਤੁਸੀਂ ਜਿੱਥੇ ਜਿੱਥੇ ਬੈਠੇ ਹੋ, ਚਕਵਾਲੀ ਆਉਂਦੀ ਹੈ ਜਾਂ ਚਕਵਾਲੀ ਹੋ, ਅਤੇ ਉਹ ਵੀ ਲਿਖੋ, ਸਾਰੀਆਂ ਬੋਲੀਆਂ ਲਿਖੋ ਇਸ ਧਰਤੀ ਦੀਆਂ, ਇਸ ਧਰਤੀ ਮਾਂ ਦੀਆਂ, ਤਾਂ ਕਿ ਅਸੀਂ ਜਿਹੜਾ ਇਹ ਇੱਕ ਜਿਹੜਾ ਵੰਡ ਦੀ ਕੋਸ਼ਿਸ਼ ਕੀਤੀ ਜਾਂਦੀ ਉਸ ਵੰਡ ਦੇ ਫਰਕ ਨੂੰ ਹੀ ਮਿਟਾ ਦਈਏ। ਬਹੁਤ ਬਹੁਤ ਸ਼ੁਕਰੀਆ। ਜੀਂਦੇ ਰਹੋ, ਵੱਸਦੇ ਰਹੋ। ਰੱਬ ਰਾਖਾ।